ਬਫਲੋ ਦੇ ਵਿੱਚ ਨਿਊਯਾਰਕ 'ਚ ਬਲਿਜ਼ਰਡ ਆਇਆ ਹੋਇਆ ਸਨੋ ਦਾ, ਉਸਨੇ ਪੂਰੀ ਤਬਾਹੀ ਆ ਉਹ ਮਚਾਈ ਹੋਈ ਹੈਗੀ ਆ। ਕੱਲੇ ਬਫਲੋ ਨਿਆਗਰਾ ਵਾਲੇ ਏਰੀਏ 'ਚ 28 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਇੱਕ ਜਗ੍ਹਾ ਦੇ ਉੱਤੇ ਕਈ ਘਰ ਵੀ ਜਿਹੜੇ ਆ ਸੜ ਕੇ ਸੁਆਹ ਹੋ ਗਏ। ਸਿਚੁਏਸ਼ਨ ਇਦਾਂ ਦੀ ਆ ਵੀ ਐਮਰਜੈਂਸੀ ਰਿਸਪੌਂਸ ਟੀਮ, ਫਾਇਰ ਫਾਈਟਰਸ ਵੀ ਲੋਕਾਂ ਤੱਕ ਪਹੁੰਚ ਨਹੀਂ ਰਹੇ। ਇੱਕ ਜਗ੍ਹਾ ਦੇ ਉੱਤੇ ਖਬਰ ਇਹ ਆ ਰਹੀ ਆ ਵੀ ਇੱਕ ਪਰਿਵਾਰ ਕਾਰ ਦੇ ਵਿੱਚ ਸਟਕ ਹੋ ਗਿਆ ਤੇ ਲੱਕਲੀ ਉਹਨਾਂ ਦਾ ਫੋਨ ਚੱਲ ਗਿਆ ਤੇ ਫਾਇਰ ਫਾਈਟਰਸ ਉਸ ਨੂੰ ਕੱਢਣ ਦੇ ਵਿੱਚ ਕਾਮਯਾਬ ਹੋਏ ਆ। ਇੱਕ ਨੌਜਵਾਨ ਆਪਣੇ ਘਰੋਂ ਲਾਗੇ ਦੇ 7-Eleven ਤੋਂ ਦੁੱਧ ਲੈਣ ਗਿਆ ਤੇ ਉਹ ਰਸਤੇ 'ਚ ਸਨੋ 'ਚ ਸਟਕ ਹੋ ਗਿਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ। ਸੋ ਇਦਾਂ ਦੀ ਸਿਚੁਏਸ਼ਨਸ ਆ ਰਹੀਆਂ ਤੇ ਸਨੋ ਘਟਣ ਦਾ ਹਜੇ ਵੀ ਕੋਈ ਉਧਰ ਆਸ ਨਹੀਂ ਲੱਗ ਰਹੀ। ਸਿਟੀ ਆਫ ਬਫਲੋ ਤੇ ਬਫਲੋ ਦੀ ਪੁਲਿਸ ਦੇ ਸਪੋਕਸਪਰਸਨ ਮਾਈਕਲ ਡੀ ਜਾਰਜ, ਉਹਨਾਂ ਨੇ ਕਿਹਾ ਆ ਵੀ ਉਹਨਾਂ ਦੇ ਸ਼ਹਿਰ ਦੇ ਵਿੱਚ 20 ਤੋਂ ਵੱਧ ਮੌਤਾਂ ਹੋ ਗਈਆਂ ਇਕੱਲੇ ਉਸ ਸ਼ਹਿਰ ਦੇ ਵਿੱਚ। ਜਿਸ ਤਰ੍ਹਾਂ ਮੈਂ ਇੱਕ ਦੱਸਿਆ ਵੀ ਇੱਕ ਨੌਜਵਾਨ ਜਿਸ ਦਾ ਨਾਮ ਉਹਨਾਂ ਨੇ ਅਬਦੁਲ ਸ਼ਰੀਫ ਕਰਕੇ ਦੱਸਿਆ ਆ, ਉਹ ਈਸਟ ਸਾਈਡ ਬਫਲੋ ਹੋਮ ਤੋਂ ਆਪਣੇ ਘਰ ਤੋਂ ਸ਼ਨੀਚਰਵਾਰੀ ਦੁੱਧ ਲੈਣ ਗਿਆ ਤੇ ਸਨੋ ਇੰਨੀ ਜ਼ਿਆਦਾ ਪੈ ਰਹੀ ਸੀ, ਮੁੜ ਕੇ ਉਹ ਘਰ ਵਾਪਸ ਨਹੀਂ ਪਹੁੰਚ ਸਕਿਆ ਤੇ ਉਸ ਦੀ ਮੌਤ ਹੋ ਗਈ। ਹੋਰ ਇਦਾਂ ਦੀਆਂ ਖਬਰਾਂ ਆਈਆਂ ਲੋਕਾਂ ਦੇ, ਕਿਉਂਕਿ ਬਿਜਲੀ ਚਲ ਗਈ ਸੀ, ਕੁਝ ਲੋਕ ਠੰਡ ਦੇ ਨਾਲ ਘਰ ਦੇ ਵਿੱਚ ਹੀ ਮਰ ਗਏ ਹੈਗੇ ਆ। ਤੇ ਹਜੇ ਵੀ ਸਨੋ ਘਟਣ ਦਾ ਕਿਸੇ ਤਰ੍ਹਾਂ ਦਾ ਉੱਥੇ ਚਾਂਸ ਨਹੀਂ ਲੱਗ ਰਿਹਾ। ਸਨੋਮੋਬਲ ਵਲੰਟੀਅਰਸ ਕਹਿੰਦੇ ਵੀ ਇਹਦੇ 'ਚ ਕੀ ਰਿਸਪੌਂਸ ਕਰ ਰਹੇ ਹੈਗੇ ਆ। ਛੋਟੀਆਂ ਜਿਹੜੀਆਂ ਗੱਡੀਆਂ ਜਿਹਨਾਂ ਕੋਲ ਸਨੋਮੋਬਲ ਵਾਲੀਆਂ ਹੁੰਦੀਆਂ, ਉਹ ਲੋਕ ਘਰਾਂ ਤੋਂ ਘਰਾਂ ਤੱਕ ਜਾ ਕੇ ਸੜਕਾਂ 'ਚ ਦੇਖ ਰਹੇ ਆ ਵੀ ਕੋਈ ਕਿਤੇ ਸਟਕ ਨਹੀਂ ਹੋਇਆ ਆ। ਨਿਊਯਾਰਕ ਸਟੇਟ ਨੇ ਸਟੇਟ ਆਫ ਐਮਰਜੈਂਸੀ ਜਾਰੀ ਕਰਤੀ ਸੀ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਵੀ ਨਿਊਯਾਰਕ ਸਟੇਟ ਨੂੰ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਆ। ਸਭ ਤੋਂ ਮਾੜੀ ਗੱਲ ਇਹ ਆ ਵੀ ਬਫਲੋ ਦੇ ਪੁਲਿਸ ਕਮਿਸ਼ਨਰ ਜੋਸੇਫ ਗ੍ਰੈਂਬਲੀਆ ਨੇ ਇਹ ਕਿਹਾ ਆ ਵੀ ਵੱਡੇ ਅਮਾਉਂਟ ਦੇ ਉੱਤੇ ਵੱਡੀਆਂ ਰਿਪੋਰਟਸ ਆ ਰਹੀਆਂ, ਲੋਕ ਲੁੱਟਮਾਰ ਕਰ ਰਹੇ ਆ। ਤੇ ਉੱਥੇ ਦੇ ਮੇਅਰ ਵਾਇਰਨ ਬਰਾਊਨ ਨੇ ਇਹ ਕਿਹਾ ਆ ਵੀ ਬਹੁਤ ਹੀ ਮਾੜੀ ਗੱਲ ਆ, ਇਹ ਲੋਐਸਟ ਆਫ ਦਾ ਲੋ ਪੀਪਲ ਆ ਜਿਹੜੇ ਇਦਾਂ ਦੇ ਨੈਚੁਰਲ ਡਿਜ਼ਾਸਟਰ ਵੇਲੇ ਜਿਹੜੇ ਲੁੱਟਮਾਰ ਕਰ ਰਹੇ ਹੈਗੇ, ਸਟੋਰਾਂ ਚੋਂ ਕਰ ਰਹੇ ਆ, ਲੋਕਾਂ ਦੇ ਘਰਾਂ ਚੋਂ ਕਰ ਰਹੇ ਆ। ਹੁਣ ਤੁਸੀਂ ਦੇਖੋ, ਇੱਕ ਪਾਸੇ ਤਾਂ ਇੰਨਾ ਜਿਹੜਾ ਤੂਫਾਨ ਆਇਆ ਆ, ਨੈਚੁਰਲ ਡਿਜ਼ਾਸਟਰ ਆਇਆ, ਤੇ ਦੂਜੇ ਪਾਸੇ ਜਿਹੜੇ ਲੁੱਟਮਾਰ ਵਾਲੇ ਆ ਉਹ ਲੁੱਟਮਾਰ ਵੀ ਕਰ ਰਹੇ ਹੈਗੇ। ਇਹ ਸ਼ਦਾਈਆਂ ਦੇ ਲਈ ਪਹਿਲਾਂ ਨਹੀਂ, ਇਹ ਪਹਿਲਾਂ ਵੀ ਜਦੋਂ ਕਿਤੇ ਅੱਗਾਂ ਲੱਗਦੀਆਂ ਜਾਂ ਜਦੋਂ ਕਿਤੇ ਇਵੈਕੂਏਸ਼ਨ ਦੇ ਆਰਡਰ ਆਏ ਹੁੰਦੇ ਆ, ਉਹਦੇ ਵਿੱਚ ਫਿਰ ਇਹੀ ਕੁਛ ਜਿਹੜਾ ਉਹ ਕਰਦੇ ਆ। ਬਲਿਜ਼ਰਡ ਆਫ ਦਾ ਸੈਂਚੁਰੀ, ਵਨਸ ਇਨ ਏ ਜਨਰੇਸ਼ਨ ਜਿਹੜਾ ਇਹ ਬਲਿਜ਼ਰਡ ਆ ਉਹ ਆਇਆ ਆ ਤੇਜ਼ ਹਵਾਵਾਂ ਦੇ ਨਾਲ। ਸੋ ਇਹ ਇਸ ਟਾਈਮ ਪੂਰੀ ਤਰ੍ਹਾਂ ਵਾਈਟ ਜਿਹੜਾ ਸਾਰੇ ਪਾਸੇ ਸਨੋ ਹੀ ਸਨੋ ਉੱਥੇ ਫੈਲੀ ਹੋਈ ਆ। ਇਹ ਅਪਰ ਬਫਲੋ ਵਾਲਾ ਜਿਹੜਾ ਇਲਾਕਾ ਹੈ, ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੋਇਆ ਆ। ਸਭ ਤੋਂ ਵੱਧ ਮੌਤਾਂ ਹੋਈਆਂ। ਇਹ ਨਹੀਂ ਆ ਵੀ ਹੋਰ ਸੂਬਿਆਂ 'ਚ ਉੱਥੇ ਮੌਤਾਂ ਨਹੀਂ ਹੋਈਆਂ, ਉੱਧਰ ਵੀ ਜਿਹੜੀਆਂ ਹੋਈਆਂ ਆ, ਪਰ ਪ੍ਰੋਬਲਮ ਸਭ ਤੋਂ ਜਿਹੜੀ ਵੱਧ ਹਰਜੋਤ ਸਿੰਘ ਜੀ ਇੱਧਰ ਆਈ ਹੈਗੀ ਆ। ਸੋ ਕਹਿੰਦੇ ਵੀ ਹੋਰ ਵੱਧ ਮੌਤਾਂ ਦੇ ਲਈ ਵੀ US ਬਰੇਸ ਕਰ ਰਿਹਾ ਆ, ਕਿਉਂਕਿ ਅਜੇ ਇਹ ਨਹੀਂ ਪਤਾ ਵੀ ਜਿੰਨਾ ਗੱਡੀਆਂ ਜਿਹੜੀਆਂ ਜੰਮੀਆਂ ਪਈਆਂ ਨੇ, ਬਰਫੋ ਬਰਫ ਜਿੱਥੇ ਹੋਈ ਪਈ ਆ, ਉਹਨਾਂ ਦੇ ਵਿੱਚ ਕੋਈ ਹੈ ਜਾਂ ਨਹੀਂ ਹੈ, ਕੋਈ ਨਿਕਲਣ 'ਚ ਕਾਮਯਾਬ ਹੋਇਆ ਜਾਂ ਨਹੀਂ ਹੋਇਆ। ਸੋ ਇਹ ਬਹੁਤ ਵੱਡੀ ਜਿਹੜੀ ਮਾੜੀ ਸਥਿਤੀ ਇਸ ਟਾਈਮ ਬਣੀ ਪਈ ਆ। 60 ਮੌਤਾਂ ਹੁਣ ਤੱਕ ਨੇਸ਼ਨ ਵਾਈਡ ਅਮਰੀਕਾ ਦੇ ਵਿੱਚ ਇਹ ਹੋ ਚੁੱਕੀਆਂ ਨੇ। ਸੋ ਇਹ ਤੇ ਬਾਈਡਨ ਉਹਨਾਂ ਨੇ ਟਵਿੱਟਰ ਦੇ ਉੱਤੇ ਹੌਲੀਡੇ ਵੀਕਐਂਡ ਦੇ ਉੱਤੇ ਤੇ ਕਹਿੰਦੇ ਵੀ ਸਾਡੇ ਹਮਦਰਦੀ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਨੇੜਲੇ ਜਿਹੜੇ ਆ ਇਸ ਦੇ ਵਿੱਚ ਚਲੇ ਗਏ ਹੈਗੇ ਆ। ਤੇ ਇਹ ਕਹਿੰਦੇ ਵੀ ਇਸ ਟਾਈਮ ਬੜੀ ਮਾੜੀ ਸਥਿਤੀ ਇਸ ਟਾਈਮ ਬਣੀ ਹੋਈ ਆ। ਅਜੇ ਹੋਰ 1 ਫੁੱਟ ਤੱਕ ਹੋਰ ਸਨੋ ਪੈਣ ਦੀਆਂ ਜਿਹੜੀਆਂ ਕਿਆਸ ਰਹੀਆਂ ਉੱਥੇ ਹਨ। ਸੋ ਬਰਫ਼ ਪੈਣੋਂ ਹਟਣ ਦਾ ਅਜੇ ਨਾਮ ਨਹੀਂ ਲੈ ਰਹੀ ਤੇ ਸਥਿਤੀ ਜਿਹੜੀ ਆ ਕਾਫੀ ਗੰਭੀਰ, ਕਾਫੀ ਮਾੜੀ ਜਿਹੜੀ ਉਹ ਬਣ ਚੁੱਕੀ ਹੈਗੀ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਸਾਊਥ ਵੈਸਟ ਦਾ ਰੌਲਾ ਰੱਪਾ ਇਸ ਪੂਰੇ ਮੌਸਮ ਦੇ ਵਿੱਚ, ਇਸ ਪੂਰੇ ਸੀਜ਼ਨ ਦੇ ਵਿੱਚ ਉੱਥੇ ਕੰਮ ਖਰਾਬ ਹੋ ਗਿਆ। ਕੈਲੀਫੋਰਨੀਆ ਦੇ ਵਿੱਚ 80% ਜਿਹੜੀਆਂ ਫਲਾਈਟਸ ਆ ਉਹ ਰੱਦ ਹੋਣ ਵੱਲ ਨੂੰ ਜਿਹੜੀਆਂ ਵੱਧ ਰਹੀਆਂ। ਕੱਲ੍ਹ 65% ਦੇਖਿਆ ਜਾ ਰਿਹਾ ਸੀਗਾ। ਇਹਨਾਂ ਦਾ ਕੰਮ ਪੂਰੀ ਤਰ੍ਹਾਂ ਹੀ ਜਿਹੜਾ ਹਰਜੋਤ ਸਿੰਘ ਜੀ ਠੱਪ ਕੰਮ ਜਿਹੜਾ ਉਹ ਹੋ ਗਿਆ। ਸਾਰੇ ਜਣੇ ਇਹ ਸੋਚ ਰਹੇ ਆ ਵੀ ਕੈਲੀਫੋਰਨੀਆ ਵਾਲੇ ਪਾਸੇ ਕਿਉਂ ਜਿਹੜੀ ਸਾਊਥ ਵੈਸਟ ਦੀਆਂ ਫਲਾਈਟਾਂ ਰੱਦ ਹੋ ਰਹੀਆਂ, ਇੱਥੇ ਤਾਂ ਜੇ ਮੀਂਹ ਅੱਜ ਪੈਣਾ
ਜਿਹੜਾ ਸ਼ੁਰੂ ਹੋਇਆ ਆ, ਕੱਲ੍ਹ ਤੋਂ ਹੀ ਜਿਹੜੀਆਂ ਉਹ ਹੋਈਆਂ ਆ। ਸਾਊਥ ਵੈਸਟ ਦੀਆਂ US ਫਲਾਈਟ ਦੀਆਂ ਕੈਂਸਲੇਸ਼ਨ ਇਸ ਟਾਈਮ 87% ਦੇ ਉੱਤੇ, ਆਲਮੋਸਟ 90% ਜਿਹੜੀਆਂ ਸਾਊਥ ਵੈਸਟ ਦੀਆਂ ਫਲਾਈਟਸ ਆ ਉਹ ਕੈਂਸਲ ਹੋ ਚੁੱਕੀਆਂ ਆ। ਹੁਣ ਤੱਕ ਇਸ ਤੋਂ ਪਹਿਲਾਂ ਹਾਈਐਸਟ ਲੈਵਲ ਆਫ ਫਲਾਈਟ ਕੈਂਸਲੇਸ਼ਨਸ ਦਾ ਰੈਕਡ ਸਪਿਰਿਟ ਏਅਰਲਾਈਨਸ ਦੇ ਕੋਲ ਸੀਗਾ। ਕੋਈ ਚੰਗਾ ਤਾਂ ਨਹੀਂ ਹੈ ਰੈਕਡ, ਪਰ ਉਹ ਸਪਿਰਿਟ ਏਅਰਲਾਈਨਸ ਦਾ ਸੀਗਾ। 83% ਜਿਹੜੀਆਂ ਸੀਗੀਆਂ। ਸਾਊਥ ਵੈਸਟ ਦੇ ਜਿਹੜੇ CEO ਉਹਨਾਂ ਨੇ ਕਿਹਾ ਆ ਵੀ ਸਾਨੂੰ ਅਜੇ ਕੁਝ ਸਮਾਂ ਹੋਰ ਲੱਗੂਗਾ ਤੇ ਅਜੇ ਫਲਾਈਟਸ ਹੋਰ ਵੀ ਜ਼ਿਆਦਾ ਕੈਂਸਲ ਹੋਣਗੀਆਂ। ਸਟਾਰਮ ਨੇ ਸ਼ਿਕਾਗੋ ਤੇ ਡੈਨਵਰ ਦੇ ਜਿਹੜੇ ਇਲਾਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੇ ਇਹ ਦੋਨੋਂ ਹੀ ਮੇਨ ਹੱਬ ਨੇ ਸਾਊਥ ਵੈਸਟ ਦੇ। ਤੇ ਉੱਥੋਂ ਜਿਹੜਾ ਹਰਜੋਤ ਸਿੰਘ ਜੀ, ਉਹ ਜਹਾਜ਼ ਇੱਧਰਲੇ ਪਾਸੇ ਪਹੁੰਚ ਨਹੀਂ ਰਹੇ ਤੇ ਜਿਹੜੇ ਜਹਾਜ਼ ਨਹੀਂ ਪਹੁੰਚਣਗੇ ਤਾਂ ਹੁਣ ਲੈ ਕੇ ਕਿਹੜਾ ਬੱਸ ਤੇ ਉਹਨਾਂ ਨੇ ਜਿਹੜਾ ਉਹ ਜਾਣਾ ਹੈਗਾ ਹੈ। ਸੋ ਉਹ ਜਿਹੜੀ ਇਸ ਟਾਈਮ ਸਥਿਤੀ ਇਸ ਦੇ ਵਿੱਚ ਬਣੀ ਪਈ ਹੈਗੀ ਆ। ਸੋ ਕੈਲੀਫੋਰਨੀਆ ਵਾਲਿਆਂ ਨੂੰ ਵੀ ਬਹੁਤ ਜ਼ਿਆਦੀਆਂ ਕੈਂਸਲੇਸ਼ਨਸ ਦਾ ਜਿਹੜਾ ਉਹ ਸਾਹਮਣਾ ਆ ਲਗਾਤਾਰ ਕਰਨਾ ਪੈ ਰਿਹਾ ਹੈਗਾ ਆ। ਜੀ। ਇਸੇ ਤਰ੍ਹਾਂ ਜੇ ਬਫਲੋ ਦੀ ਹੋਰ ਐਡ ਕਰਦੇ ਜਾਈਏ, ਬਫਲੋ ਦਾ 에ਅਰਪੋਰਟ 24 ਆਵਰ ਲਈ ਹੋਰ ਉਹਨਾਂ ਨੇ ਸ਼ਟਡਾਊਨ ਦੀ ਜਿਹੜੀ ਆ ਸਰਕੂਲਰ ਉਹ ਜਾਰੀ ਕੀਤਾ ਹੈਗਾ ਆ ਤੇ ਬਫਲੋ ਤੋਂ ਕੋਈ ਫਲਾਈਟਸ ਜਾ ਨਹੀਂ ਰਹੀ, ਕੋਈ ਆ ਨਹੀਂ ਰਹੀ। ਬਫਲੋ ਦਾ 에ਅਰਪੋਰਟ ਬੁੱਧਵਾਰ ਸਵੇਰ ਤੱਕ ਕਲੋਜ਼ ਰਹੂਗਾ ਅਨਲੈਸ ਕਿ ਕੰਡੀਸ਼ਨ ਕਿਸੇ ਤਰ੍ਹਾਂ ਦੀ ਚੇਂਜ ਹੁੰਦੀ ਹੈਗੀ ਆ। ਕੁਛ ਕੁ YouTube ਟਿਕਟੌਕ ਤੇ ਟਰੱਕਰ ਜਿਹੜੇ ਆ ਉਹਨਾਂ ਦੀਆਂ ਵੀ ਆ ਰਹੀਆਂ, ਕਈ ਸਨੋ ਦੇ ਵਿੱਚ ਸਟਕ ਆ, ਕਈ ਰੋ ਰਹੇ ਆ, ਕਈ ਕਹਿੰਦੇ ਵੀ ਬਹੁਤ ਬੁਰਾ ਹਾਲ ਆ। ਸੋ ਭਾਈ ਅਸੀਂ ਤਾਂ ਕਈ ਦਿਨਾਂ ਤੋਂ ਕਹਿ ਰਹੇ ਸੀ ਸਾਰਿਆਂ ਨੂੰ ਵੀ ਜਿਹੜੇ ਸਨੋ ਵਾਲੇ ਏਰੀਏ 'ਚ ਨਹੀਂ ਰਹਿੰਦੇ ਹੈਗੇ, ਜਿੱਦਾਂ ਆਪਾਂ ਕੈਲੀਫੋਰਨੀਆ 'ਚ ਆ ਤੇ ਜਦੋਂ ਤੁਸੀਂ ਜਾਂਦੇ ਆ ਕਈ ਵਾਰ ਪਤਾ ਨਹੀਂ ਹੁੰਦਾ ਕਿੱਦਾਂ ਦਾ ਮੌਸਮ ਆ। ਸੋ ਪਲੀਜ਼ ਜਾਂ ਤਾਂ ਜਾਓ ਨਾ, ਜੇ ਜਾਂਦੇ ਆ ਤਾਂ ਵੈਦਰ ਚੈਨਲ ਨੂੰ ਸੁਣੋ ਤੇ ਆਪਣੀ ਪੂਰੀ ਤਿਆਰੀ ਕਰਕੇ ਰੱਖੋ। ਸੋ ਉਹ ਕਹਿੰਦੇ ਵੀ ਇੱਧਰ ਨਾ ਆਓ, ਬਹੁਤ ਹੀ ਜ਼ਿਆਦਾ ਜਿਹੜਾ ਆ ਬੁਰਾ ਹਾਲ ਬਣਿਆ ਹੋਇਆ ਹੈਗਾ ਆ। ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਉੱਥੇ ਜੋ ਨਿਊਯਾਰਕ ਦੇ ਵਿੱਚ ਹੈਲਪ ਕਰ ਰਹੀਆਂ ਜੋ ਲੋਕ ਸਟਕ ਹੋਏ ਹੈ।